ਤੇ ਸ਼ਰਮਾ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਪੰਜਾਬ ਦੇ ਹਰ ਮੁਹੱਲੇ ਦੇ ਵਿੱਚ ਸ਼ਰਾਬ ਦੀ ਭੱਠੀ ਹੈ ਜੀ, ਇਹ ਕਿਹਦਾ ਕਥਨ ਹੈ ਜੀ? ਬਿਲਕੁਲ ਇਹ ਬਹੁਤ ਪੀੜਦਾਇਕ ਟਿੱਪਣੀ ਹੈ, ਪੰਜਾਬ ਦੇ ਲਈ ਸ਼ਰਮਨਾਕ ਟਿੱਪਣੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਇਹ ਆਖਿਆ ਕਿ ਪੰਜਾਬ ਦੇ ਹਰ ਮੁਹੱਲੇ 'ਚ ਸ਼ਰਾਬ ਦੀ ਭੱਠੀ ਚੱਲਦੀ ਆ ਤੇ ਪੰਜਾਬ 'ਚ ਨਸ਼ਾ ਤੇ ਡਰੱਗ ਦੋਏ ਤਰ੍ਹਾਂ ਦੀ ਖੁੱਲੀ ਤਦਾਦ ਹੈ। ਤੇ ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਉਹ ਇਸ ਗੱਲ ਨਾਲ ਦਿੱਤਾ ਕਿ ਅਜਿਹੇ ਨਸ਼ਿਆਂ ਨਾਲ ਜਾਂ ਅਜਿਹੀ ਖਾਸ ਕਰਕੇ ਸ਼ਰਾਬ ਦੇ ਹਵਾਲੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਕਿ ਇਹਦੇ ਨਾਲ ਜਿਹੜਾ ਨੌਜਵਾਨ ਵਰਗ ਹੈ ਉਹ ਤਾਂ ਭਟਕਦਾ ਹੀ ਭਟਕਦਾ, ਉਹ ਤਾਂ ਕਰਾਹੇ ਪੈਂਦਾ ਹੀ ਪੈਂਦਾ ਹੈ ਤੇ ਨਾਲ ਦੀ ਨਾਲ ਗਰੀਬ ਮਰਦਾ ਵੀ ਹੈ ਇਹਦੇ ਨਾਲ। ਸੋ ਇਹ ਜਿਹੜੀ ਸੁਪਰੀਮ ਕੋਰਟ ਦੇ 2 ਜੱਜਾਂ ਦਾ ਬੈਂਚ ਸੀਗਾ, ਸ਼ਾਹ ਔਰ ਰਵੀ ਕੁਮਾਰ ਹੋਰਾਂ ਦਾ, ਉਸ 2 ਜੱਜਾਂ ਦੇ ਬੈਂਚ ਨੇ ਇਹ ਟਿੱਪਣੀਆਂ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਕਦਰ ਡਰੱਗ ਦਾ ਨਸ਼ਾ ਹੈ, ਜਿਸ ਕਦਰ ਚਿੱਟੇ ਦਾ ਨਸ਼ਾ ਹੈ, ਜਿਸ ਕਦਰ ਹੋਰ ਨਸ਼ੇ ਨੇ, ਉਸੇ ਤਰ੍ਹਾਂ ਸ਼ਰਾਬ ਦੀ ਤਸਕਰੀ ਤੇ ਸ਼ਰਾਬ ਦਾ ਨਸ਼ਾ ਇਸ ਕਦਰ ਹੈ ਕਿ ਹਰ ਗਲੀ ਮੁਹੱਲੇ ਦੇ ਵਿੱਚ ਮਤਲਬ ਕਿ ਸ਼ਰਾਬ ਕੱਢੀ ਜਾਂਦੀ ਹੈ ਤੇ ਉਹ ਆਮ ਲੋਕ ਜਾਂ ਗਰੀਬ ਲੋਕ ਜਾਂ ਜਿਹੜੇ ਲੋਕ ਮਤਲਬ ਕਿ ਚੰਗੀ ਸ਼ਰਾਬ, ਵੈਸੇ ਤਾਂ ਸ਼ਰਾਬ ਇਹ ਆਪਣੇ ਆਪ 'ਚ ਖਤਰਨਾਕ ਹੈ, ਚੰਗੀ ਕਿਹੜੀ ਹੁੰਦੀ ਹੈ ਸ਼ਰਾਬ? ਸ਼ਰਾਬ ਤਾਂ ਸ਼ਰਾਬ ਹੈ ਨਾ। ਸੋ ਇਸ ਲਈ ਨਸ਼ਾ ਤਾਂ ਨਸ਼ਾ ਹੀ ਹੈ ਨਾ, ਕਿ ਹਾਂ ਮਹਿੰਗਾ ਨਸ਼ਾ ਜਾਂ ਸਸਤਾ ਨਸ਼ਾ, ਸਵਾਲ ਤਾਂ ਇਹ ਹੈ ਕਿ ਉਹ ਜ਼ਹਿਰ ਹੈ ਨਾ। ਸੋ ਖਾਸ ਕਰ ਜਿਹੜਾ ਅੱਜ ਕੱਲ੍ਹ ਮੈਡੀਕਲ ਸਿੰਥੈਟਿਕ ਨਸ਼ਾ ਜ਼ਿਆਦਾ ਪੰਜਾਬ ਦੀਆਂ ਨਸਾਂ 'ਚ ਉਤਰਿਆ, ਉਹ ਤੇ ਉੱਪਰ ਦੀ ਹੈ ਸ਼ਰਾਬ। ਉਹ ਕਹਿੰਦੇ ਕਿ ਹਰ ਮੁਹੱਲੇ 'ਚ ਜਿਸ ਕਦਰ ਸ਼ਰਾਬ ਹੈ ਤੇ ਉਹਦੇ ਉੱਤੇ ਕਾਰਵਾਈ ਕੀ ਕਰ ਰਹੇ? ਇਹ ਤੋਂ ਵੀ ਅਗਲਾ ਸਵਾਲ ਜਿਹੜਾ ਉਹਨਾਂ ਨੇ ਖੜਾ ਕੀਤਾ ਉਹ ਇਹ ਸੀਗਾ ਕਿ ਪੰਜਾਬ ਪੁਲਿਸ, ਪੰਜਾਬ ਸਰਕਾਰ ਨੇ ਹੁਣ ਤੱਕ ਕੀ ਕੀਤਾ? ਉਹ ਕਹਿੰਦੇ ਸਵੈ FIR ਤੋਂ ਮੈਨੂੰ ਦੱਸ ਦਿਓ ਕਿ ਅੱਗੇ ਕੀ ਹੋਇਆ ਜੀ। ਪ੍ਰਵੀਨ ਜੀ, ਆਪਾਂ ਵੀ ਪਿੰਡਾਂ ਤੋਂ ਹੀ ਆਉਨੇ ਆ, ਆਪਾਂ ਨੂੰ ਵੀ ਪਤਾ ਕਿ ਹਾਂ ਅੱਜ ਕਿਹਦੇ ਭੱਠੀ ਚੜੀ ਆ, ਅੱਜ ਕਿਹਦੇ ਸ਼ਰਾਬ ਨਿਕਲ ਗਈ। ਪਿੰਡ ਦੇ ਵਿੱਚ ਆਮ ਇਹ ਗੱਲ ਚੱਲਦੀ ਹੁੰਦੀ ਹੈ ਕਿ ਬਾਈ ਫਲਾਣੇ ਨੇ ਮੋਟਰ ਤੇ ਕੱਢ ਲਈ। ਤੇ ਇਹ ਕੀ ਸਰਕਾਰਾਂ ਨੂੰ ਨਹੀਂ ਪਤਾ ਲੱਗਦਾ? ਕੀ ਉੱਥੇ ਪ੍ਰਸ਼ਾਸਨ ਨੂੰ ਨਹੀਂ ਪਤਾ ਹੁੰਦਾ? ਕੀ ਉੱਥੇ ਮਤਲਬ ਕਿ ਥਾਣਿਆਂ ਨੂੰ ਨਹੀਂ ਪਤਾ ਹੁੰਦਾ? ਜਾਂ ਉਹ ਹਿੱਸਾ ਲੈ ਕੇ ਬੋਤਲ ਦੇ ਦਿਓ, ਉਹਦੇ ਵਿੱਚੋਂ ਇੱਕ ਕੈਨੀ ਦੇ ਦਿਓ, ਜਾਂ ਨਗਦ ਦੇ ਦਿਓ। ਅੱਜ ਕੱਲ੍ਹ ਨਗਦੀ ਵਾਲਾ ਜ਼ਿਆਦਾ ਕੰਮ ਚੱਲਦਾ ਕਿ ਨਗਦੀ ਦੇ ਦਿਓ। ਸੋ ਆਹ ਜਿਹੜੀਆਂ ਚੀਜ਼ਾਂ ਨੇ ਉਸ ਨੇ ਪੰਜਾਬ ਨੂੰ ਇਸ ਦਲਦਲ 'ਚ ਵੱਧ ਧੱਕਿਆ। ਇੱਕ ਪਾਸੇ ਇਹ ਸ਼ਰਾਬ ਦੇ ਹਵਾਲੇ ਨਾਲ, ਦੂਸਰੇ ਪਾਸੇ ਜਿਹੜਾ ਡਰੱਗ ਦਾ ਹੈ ਉਹ ਤੋਂ ਵੀ ਖਤਰਨਾਕ ਪਹਿਲੂ ਆ, ਉਹ ਵੀ ਪੁਲਿਸ ਤੰਤਰ ਦੀ ਸ਼ਾਇਦ ਤੋਂ ਬਿਨਾਂ ਨਹੀਂ ਚੱਲਦਾ। ਪਰ ਸੁਪਰੀਮ ਕੋਰਟ ਨੇ ਜਿੱਥੇ ਇਹ ਪਹਿਲੂ ਸਾਹਮਣੇ ਉਭਾਰਿਆ ਕਿ ਹਾਂ ਭਾਈ ਪੰਜਾਬ 'ਚ ਮਹੱਲੇ ਘਰ ਘਰ ਭੱਠੀਆਂ ਚੱਲਦੀਆਂ, ਉੱਥੇ ਉਹਨਾਂ ਨੇ ਪੁਲਿਸ ਨੂੰ ਕਟਹਿਰੇ 'ਚ ਖੜਾ ਕੀਤਾ। ਉਹ ਕਹਿੰਦੇ ਕਿ ਸਾਨੂੰ ਇਹ ਦੱਸੋ ਕਿ ਤੁਸੀਂ ਸਵੈ FIR ਤੋਂ ਕੀਤਾ ਕੀ ਹੈ? ਪ੍ਰਵੀਨ ਜੀ, ਇਸ ਮਾਮਲੇ ਦੇ ਵਿੱਚ ਪੰਜਾਬ 'ਚ ਪਿਛਲੇ 2 ਸਾਲਾਂ 'ਚ ਸ਼ਰਾਬ ਵਰਗੇ ਮਸਲਿਆਂ ਨੂੰ ਲੈ ਕੇ 34,000 FIR ਨੇ। ਉਹ ਅੱਛਾ ਜੀ, 34,000 ਪਿਛਲੇ 2 ਸਾਲਾਂ 'ਚ। ਉਹ ਖਾਸ ਕਰਕੇ ਸ਼ਰਾਬ ਵਾਲੇ, ਮੈਂ ਚਿੱਟੇ ਵਾਲੇ ਮਸਲਿਆਂ 'ਚ ਨਹੀਂ ਜਾ ਰਿਹਾ ਜੀ। ਇਹ ਅਜਿਹੇ ਮਸਲੇ ਜਿਹੜੇ ਦੇਸੀ ਸ਼ਰਾਬ ਫੜੀ ਗਈ, ਨਕਲੀ ਸ਼ਰਾਬ ਫੜੀ ਗਈ, ਕੱਚੀ ਸ਼ਰਾਬ ਫੜੀ ਗਈ, ਭੱਠੀ ਕੱਢਦੇ ਫੜੇ ਗਏ, ਸ਼ਰਾਬ ਦੀ ਤਸਕਰੀ ਕਰਦੇ, 34,000 ਕੇਸ 2 ਸਾਲਾਂ 'ਚ FIR ਹੈ। ਪਰ ਉਹ ਕਾਰਵਾਈ ਜੇਕਰ ਕਿਤੇ ਸਖਤੀ ਨਾਲ ਹੋਈ ਹੁੰਦੀ ਤਾਂ ਫਿਰ ਦੁਬਾਰਾ ਕਿਉਂ? ਜੇਕਰ ਇੱਕ ਪਿੰਡ ਦੇ ਵਿੱਚ ਕਿਸੇ ਤੇ ਕਾਰਵਾਈ ਸਖਤੀ ਨਾਲ ਹੋ ਜਾਵੇ ਤਾਂ ਦੁਬਾਰਾ ਉਸ ਪਿੰਡ ਦੇ ਵਿੱਚ, ਜਦੋਂ ਪਤਾ ਹੈ ਰਾਜਨੀਤਿਕ ਸ਼ਰਨ ਹੈ, ਬਾਦਲਾਂ ਦੀ ਸਰਕਾਰ ਹੈ, ਤਾਂ ਬਾਦਲਾਂ ਦੇ ਬੰਦੇ ਕੱਢਣਗੇ ਜੀ। ਮਤਲਬ ਕੱਢਦੇ ਤਾਂ ਵੀ ਸਾਂਝੇ ਹੀ ਹੁੰਦੇ ਨੇ, ਬਸ ਫਿਰ ਮੋਟਰ ਉਹਦੀ ਹੁੰਦੀ ਹੈ, ਉਹਦੇ ਕੋਠੇ ਤੇ ਕੱਢਣੀ ਆ ਬਈ ਇਹ ਤਾਂ ਕਿ ਸਰਕਾਰ ਦਾ ਬੰਦਾ ਹੈ, ਭਾਈ ਉਸ ਪਾਰਟੀ ਦਾ ਬੰਦਾ। ਜੇ ਕਾਂਗਰਸੀ ਸਰਕਾਰ ਤਾਂ ਕਾਂਗਰਸੀਆਂ ਦੇ, ਹੁਣ ਆਪ ਵਾਲੇ ਤਾਂ ਆਪ ਵਾਲੇ ਦੀ ਮੋਟਰਾਂ ਤੇ ਨਿਕਲਦੀ ਹੋਣੀ ਭਾਈ। ਸੋ ਇਹ ਜਿਹੜਾ ਪਹਿਲੂ ਹੈ, ਤੁਸੀਂ ਇਹ ਦੇਖੋ ਕਿ ਜੇਕਰ ਕਾਰਵਾਈ ਸਖਤ ਹੋਵੇ ਤਾਂ ਆਹ ਕੱਲ ਜਲੰਧਰ ਦੇ ਵਿੱਚ ਬੇਅਦਬੀ ਦੀ ਮੁੜ ਘਟਨਾ ਵਾਪਰੀ ਹੈ, ਬਹੁਤ ਮੰਦਭਾਗੀ। ਇਹ ਸਵਾਲ ਹੈ ਕਿ ਪੰਜਾਬ ਵਰਗੇ ਸੂਬੇ ਦੇ ਅੰਦਰ ਜੀ ਜਿੱਥੇ ਇਹ ਮਤਲਬ ਕਿ ਅਸੀਂ ਧਰਮ ਦਾ ਸਭ ਤੋਂ ਵੱਧ ਪ੍ਰਚਾਰ ਪ੍ਰਸਾਰ ਦੇਖਦੇ ਹਾਂ, ਉਸ ਧਰਤੀ ਦੇ ਉੱਤੇ ਵੀ ਲਗਾਤਾਰ ਬੇਅਦਬੀ ਦੀਆਂ ਘਟਨਾ ਵਾਪਰੀ ਜਾਣ, ਔਰ ਉਹ ਚਾਹੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਗ੍ਰੰਥ ਦੀਆਂ ਆਉਣ। ਪਰ ਪੰਜਾਬ 'ਚ ਤਾਂ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾ ਸਾਹਮਣੇ ਆ ਰਹੀ, ਜਿਸ ਨੂੰ ਅਸੀਂ ਆਦਿ ਗੁਰੂ ਮੰਨਦੇ ਹਾਂ। ਸੋ ਉਸ ਦੀਆਂ ਵਾਰ-ਵਾਰ ਵਾਪਰਨਾ, ਇਹਦੇ ਪਿੱਛੇ ਕੀ ਕੋਈ ਰਾਜਨੀਤਿਕ ਮਨਸ਼ਾ, ਕੀ ਕੋਈ ਸਿਆਸੀ ਮਨਸ਼ਾ, ਕੀ ਕੋਈ ਨਲਾਇਕੀ ਹੈ, ਪ੍ਰਸ਼ਾਸਨ ਦੀ ਕਮਜ਼ੋਰੀ ਹੈ, ਜਾਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਉਦਾਹਰਨ ਹੀ ਸੈੱਟ ਨਹੀਂ ਕਰ ਪਾ ਰਹੇ ਕਿ ਜੇਕਰ ਬਹਿਬਲ ਕਲਾਂ ਬਰਗਾੜੀ ਵਰਗੇ ਮਾਮਲੇ 'ਚ ਦੋਸ਼ੀ ਹੁਣ ਤੱਕ ਅੰਦਰ ਦਿੱਤੇ ਹੁੰਦੇ, ਪਹਿਲੀ ਵਾਰ ਬੇਅਦਬੀ ਮਾਮਲੇ ਦੇ ਵਿੱਚ ਮਤਲਬ ਕਿ ਕਤਲ ਦੀਆਂ ਧਾਰਾਵਾਂ ਲਾ ਕੇ ਉਹ ਟੰਗੇ ਹੁੰਦੇ, ਤਾਂ ਦੁਬਾਰਾ ਕਿਸੇ ਦੀ ਹਿੰਮਤ ਨਾ ਪੈਂਦੀ। ਸੋ ਇਸ ਲਈ ਇਹ ਪਹਿਲੂ ਬਹੁਤ ਹੈ ਕਿ ਅਸੀਂ ਅਜੇ ਤੱਕ ਸਜ਼ਾ ਹੀ ਨਹੀਂ ਦੇ ਪਾਉਂਦੇ, ਤਾਂ ਅਗਲੀ ਵਾਰ ਫੇਰ ਵਾਪਰ ਜਾਂਦਾ ਉਹ ਕਰ ਜੀ। ਤੇ ਇਸ ਦੇ ਉੱਤੇ ਵੀ ਸਮਝਣ ਦੀ ਲੋੜ ਆ। ਉਸੇ ਤਰ੍ਹਾਂ ਆਹ ਪਹਿਲੂ ਜਿਹੜਾ ਸੁਪਰੀਮ ਕੋਰਟ ਨੇ ਪੰਜਾਬ ਦਾ
ਇਹ ਤਸਵੀਰ ਸਾਹਮਣੇ ਲਿਆਂਦੀ ਆ। ਇਹ ਬਹੁਤ ਨਮੋਸ਼ੀ ਵਾਲੀ ਤਸਵੀਰ ਹੈ, ਸੇਬ ਚੋਰੀ ਕਰਨ ਵਾਲੀ ਤਸਵੀਰ ਪੰਜਾਬ ਦੀ ਬਣੇ ਜੀ, ਹੈ ਨਾ। ਤੇ ਬੇਸ਼ੱਕ ਉਹਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਕੀ ਇਹ ਉਹੀ ਪੰਜਾਬ ਹੈ? ਲੋਕ ਤਾਂ ਉਹੀ ਨੇ ਪ੍ਰਵੀਨ ਜੀ। ਸਵਾਲ ਇਹ ਕਿ ਕੀ ਲੋਕਾਂ ਦੀ ਸਮਰੱਥਾ ਹੁਣ ਖਤਮ ਹੋ ਗਈ ਕਿ ਉਹਨੂੰ ਤਾਂ ਇਹ ਹੈ ਕਿ ਮੈਂ ਤਾਂ ਭਾਈ ਘਰੇ ਆਟਾ ਵੀ ਨਹੀਂ ਖਰੀਦ ਸਕਦਾ, ਸੇਬ ਤਾਂ ਕੀ ਲਿਜਾਊਂਗਾ ਜੀ। ਜਿਹੜਾ ਸੇਬ ਦੇ ਵਪਾਰੀ ਤੋਂ 20 ਰੁਪਏ ਕਿਲੋ ਖਰੀਦਿਆ ਜਾਂਦਾ, ਉਹ ਬਾਜ਼ਾਰ ਚ ਆ ਕੇ 200 ਰੁਪਏ ਕਿਲੋ ਵਿਕਦਾ ਜੀ। ਬਿਲਕੁਲ। ਤੇ ਕੀ ਆਮ ਬੰਦੇ ਦੀ ਸਮਰੱਥਾ ਮੁੱਕ ਗਈ? ਉਸਨੇ ਇਹ ਕਾਰਨ ਮਜਬੂਰ ਕੀਤਾ ਕਿ ਪੰਜਾਬ ਦੇ ਲੋਕ ਸੇਬ ਚੱਕਣ ਲੱਗੇ। ਬੇਸ਼ੱਕ ਵਪਾਰੀ ਦਾ ਘਾਟਾ ਪੰਜਾਬੀਆਂ ਨੇ ਪੂਰਾ ਕਰਤਾ, ਜੀ। ਉਹਨੂੰ ਦੇਤਾ ਚੈੱਕ, ਚੱਕ ਭਾਈ 9,12,000 ਦਾ ਚੈੱਕ ਆਪਣਾ। ਸੋ ਇਹ ਵੀ ਪੰਜਾਬ ਹੈਗਾ। ਪਰ ਸਵਾਲ ਇਹ ਹੈ ਕਿ ਅਜਿਹੇ ਕਾਰੇ ਹੋ ਕਿਉਂ ਰਹੇ ਨੇ? ਇਹਦੇ ਉੱਤੇ ਕੋਈ ਸਰਕਾਰ, ਕੋਈ ਧਿਰ, ਕੋਈ ਸੰਸਥਾ ਨਜ਼ਰ ਕਰ ਰਹੀ ਹੈ ਕਿ ਚਾਹੇ ਉਹ ਬੇਅਦਬੀ ਦੀਆਂ ਘਟਨਾਵਾਂ ਨੇ, ਚਾਹੇ ਆ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੇ, ਚਾਹੇ ਚਿੱਟੇ ਦੀਆਂ ਘਟਨਾਵਾਂ ਨੇ, ਚਾਹੇ ਨਸ਼ੇ ਦੇ ਧੰਦੇ ਨੇ। ਚਿੱਟਾ ਵੇਚਣ ਵਾਲੇ ਵੀ ਉਹੀ ਤੇ ਚਿੱਟਾ ਵਰਤਣ ਵਾਲੇ ਵੀ ਉਹੀ, ਸ਼ਰਾਬ ਕੱਢਣ ਵਾਲੇ ਵੀ ਉਹੀ, ਸ਼ਰਾਬ ਪੀ ਕੇ ਮਰਨ ਵਾਲੇ ਵੀ ਉਹੀ। ਸੋ ਇਹ ਆਪਣੇ ਆਪ ਸਵਾਲ ਹੈ ਕਿ ਅਸੀਂ ਆਪਣੇ ਘਰਾਂ 'ਚ ਆਪ ਹੀ ਕਿਉਂ ਜ਼ਹਿਰ ਪੀਣ ਲੱਗੇ ਹਾਂ। ਤੇ ਸੁਪਰੀਮ ਕੋਰਟ ਦੀ ਇਹ ਟਿੱਪਣੀ ਪੰਜਾਬ ਨੂੰ ਸ਼ੀਸ਼ਾ ਵਿਖਾਉਣ ਵਰਗੀ ਆ। ਜੇਕਰ ਹੁਣ ਵੀ ਸਰਕਾਰ ਨਾ ਜਾਗੀ, ਹੁਣ ਵੀ ਪ੍ਰਸ਼ਾਸਨ ਨਾ ਜਾਗਿਆ, ਪੁਲਿਸ ਨਾ ਜਾਗਿਆ, ਤਾਂ ਬਹੁਤ ਦੇਰ ਪਹਿਲਾਂ ਹੀ ਹੋ ਚੁੱਕੀ ਹੈ। ਮੈਂ ਨਹੀਂ ਕਹਿੰਦਾ ਕਿ ਬਹੁਤ ਦੇਰ ਹੋ ਜਾਏਗੀ, ਦੇਰ ਹੋ ਚੁੱਕੀ ਹੈ ਪ੍ਰਵੀਨ ਜੀ। ਬਿਲਕੁਲ ਸਹੀ ਹੈ ਸ਼ਰਮਾ ਜੀ, ਦੇਰ ਹੋ ਚੁੱਕੀ ਹੈ। ਔਰ ਜਿਸ ਤਰੀਕੇ ਦੀਆਂ ਘਟਨਾਵਾਂ ਪੰਜਾਬ ਦੀ ਧਰਤੀ ਉੱਤੇ ਲਗਾਤਾਰ ਵਾਪਰ ਰਹੀਆਂ ਨੇ, ਇਹਨਾਂ ਦੇ ਸੰਕੇਤ ਜਾਂ ਸਿੱਟੇ ਕੋਈ ਬਹੁਤੇ ਚੰਗੇ ਨਹੀਂ ਜੀ।